ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 29 ਜੂਨ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਜਿਹੜੀ ਸਭ ਤੋਂ ਪਹਿਲੀ ਖਬਰ ਜਿਹਦੇ ਨਾਲ ਤੁਹਾਡਾ ਮੂੰਹ ਮਿੱਠਾ ਕਰਵਾਉਣਾ ਹੈ, ਮਤਲਬ ਕਿ ਚਾਨਣ ਵੀ ਨਹੀਂ ਪਾਉਣਾ, ਸਾਂਝੀ ਵੀ ਨਹੀਂ ਕਰਨੀ, ਬਲਕਿ ਤੁਹਾਡਾ ਸਿੱਧਾ ਹੀ ਮੂੰਹ ਮਿੱਠਾ ਕਰਵਾਉਣਾ ਹੈ, ਉਹ ਖੰਡ ਦੇ ਨਾਲ। ਕਿਉਂਕਿ ਤੁਸੀਂ ਅਸਲ ਸ਼ਹਿਦ ਤੇ ਹੁਣ ਲੱਭਦਾ ਕੋਈ ਨਹੀਂ, ਤੇ ਹੁਣ ਲੱਡੂ ਵੀ ਮੋਤੀਚੂਰ ਵਾਲੇ ਜ਼ਰਾ ਮਹਿੰਗੇ ਹੋ ਗਏ ਨੇ, ਉਹ ਵੀ ਘੱਟ ਹੀ ਲੱਭਦੇ ਨੇ। ਤੇ ਇਸ ਲਈ ਮੌਜੂਦਾ ਹਕੂਮਤ ਨੇ ਤੁਹਾਡੇ ਵਾਸਤੇ ਇੱਕ ਐਸਾ ਇੰਤਜ਼ਾਮ ਕੀਤਾ ਹੈ ਤਾਂ ਕਿ ਤੁਸੀਂ ਹੁਣ ਆਮ ਖੰਡ, ਚਿੱਟੇ ਰੰਗ ਦੀ ਚੀਨੀ ਜਿਹਨੂੰ ਆਂਦੇ ਨੇ, ਉਹ ਵੀ ਖਾਓ ਤੇ ਤੁਹਾਨੂੰ ਸਵਾਦ ਜਿਹੜਾ ਉਹ ਸ਼ਹਿਦ ਵਾਲਾ ਹੀ ਆਵੇ। ਹੁਣ ਸੋਚੋਗੇ ਇਹ ਕੀ ਕਰ ਦਿੱਤਾ, ਕੋਈ ਨਵਾਂ ਫਾਰਮੂਲਾ ਕੱਢ ਛੱਡਿਆ ਮੇਰੀ ਬਾਜੀ ਮਰੀਮ ਨੇ? ਨਹੀਂ ਜਨਾਬ, ਫਾਰਮੂਲਾ ਨਹੀਂ ਕੱਢਿਆ। ਅਸੀਂ ਕੀਮਤ ਸ਼ਹਿਦ ਤੋਂ ਉੱਤੇ ਕਰ ਦਿੱਤੀ ਉਹਦੀ, ਅਸੀਂ ਕੀਮਤ ਸ਼ਹਿਦ ਤੋਂ ਉੱਤੇ ਕਰ ਦਿੱਤੀ। ਅਸੀਂ ਜਨਾਬ ਜਿਹੜੀ ਹੁਣ ਚੀਨੀ ਹੈ ਉਹ ਇਸ ਵੇਲੇ ਤਾਂ 205 ਰੁਪਏ ਵਿਕ ਰਹੀ ਹੈ, ਲੇਕਿਨ ਅਸੀਂ ਪੂਰਾ ਇੰਤਜ਼ਾਮ ਕਰ ਦਿੱਤਾ, ਚੀਨੀ ਲੈ ਲਓ ਜਿਹੜੀ ਲੈ ਸਕਦੇ ਹੋ, ਕਿਉਂਕਿ ਅੱਗੋਂ ਚੀਨੀ ਜਿਹੜੀ ਹੈ ਉਹ 247 ਰੁਪਏ ਕਿਲੋ ਹੋਣ ਲੱਗੀ ਜੀ। ਇਹ ਹੁਣ ਕਿਸ ਤਰ੍ਹਾਂ ਹੋਏਗੀ? ਇਹ ਜ਼ਰਾ ਸਟੋਰੀ ਮੈਂ ਨਹੀਂ ਆਖਣ ਡਿਆ, ਸ਼ਹਿਬਾਜ਼ ਰਾਣਾ ਸਾਹਿਬ ਦੀ ਸਟੋਰੀ ਹੈ। ਤੇ ਸ਼ਹਿਬਾਜ਼ ਰਾਣਾ ਸਾਹਿਬ ਜਿੱਡੇ PTI ਤੇ ਕ੍ਰਿਟੀਕਲ ਸਨ ਉੱਡੇ ਸ਼ਾਇਦ ਹੀ ਕਦੀ ਕਿਸੇ ਹਕੂਮਤ ਤੇ ਹੋਣ। ਇਹਨਾਂ ਤੇ ਵੀ ਕਰਦੇ ਨੇ, ਲੇਕਿਨ ਸਾਡੇ ਤੇ ਛੱਡ ਹੀ ਗੱਲਾਂ ਦਿਓ ਜਿਹੜੀਆਂ ਸਾਡੇ ਜ਼ਮਾਨੇ 'ਚ ਕਰਦੇ ਸਨ। ਅੱਛਾ, ਮਾਜ਼ਰਤ, ਉਹਨਾਂ ਨੇ ਕੀਮਤ ਦਿੱਤੀ ਹੈ 245, 47 ਨਹੀਂ 245। ਮੈਂ ਪਹਿਲੇ 247 ਕਹਿਤਾ, 2 ਰੁਪਏ ਮੈਂ ਜ਼ਿਆਦਾ ਦੱਸ ਦਿੱਤੀ ਹੈ, ਘੱਟ ਕਰਦੇ ਹਾਂ, ਐਵੇਂ ਕਿਤੇ 2 ਰੁਪਏ ਨਾਲ ਤੁਹਾਡਾ ਨੁਕਸਾਨ ਨਾ ਹੋ ਜਾਏ। ਉਹਨਾਂ ਆਖਿਆ ਜੀ ਕਿ ਪਹਿਲੇ ਪਾਕਿਸਤਾਨ ਦੇ ਵਿੱਚੋਂ ਚੀਨੀ ਬਾਹਰ ਐਕਸਪੋਰਟ ਕੀਤੀ ਗਈ। ਸ਼ਹਿਬਾਜ਼ ਸ਼ਰੀਫ ਸਾਹਿਬ, ਕਿਉਂਕਿ ਆਪਣੇ ਟੱਬਰ ਦੀਆਂ ਵੀ, ਆਪਣੇ ਯਾਰਾਂ ਸੱਜਣਾਂ ਦੀਆਂ, ਸਾਰਿਆਂ ਦੀਆਂ ਸ਼ੂਗਰ ਮਿਲਾਂ ਨੇ, ਆਖਿਆ ਜੀ ਮੁਲਕ ਦੇ ਵਿੱਚ ਚੀਨੀ ਬਹੁਤ ਜ਼ਿਆਦਾ ਹੈ, ਇੰਨੀ ਚੀਨੀ ਹੈ ਵੀ ਸਾਡੀਆਂ ਤੇ ਕੀੜੀਆਂ ਨੇ ਵੀ ਖਾ ਖਾ ਬਿਮਾਰ ਹੋ ਜਾਣਾ ਹੈ, ਤੇ ਇਸ ਵਾਸਤੇ ਮੁਲਕ 'ਚੋਂ ਚੀਨੀ ਕੱਢੀਏ। ਪਹਿਲਾਂ ਵੇਖੋ ਕਿੰਨਾ ਸ਼ੂਗਰ ਦੇ ਮਰੀਜ਼ ਨੇ, ਤੇ ਉਹਨਾਂ ਆਖਿਆ ਕਿ ਇੱਥੇ ਚੀਨੀ ਬਹੁਤ ਹੈ, ਇੱਥੋਂ ਕੱਢੋ। ਤੇ 7.5 ਲੱਖ ਟਨ ਜਿਹੜੀ ਹੈ ਨਾ, ਉਹ ਚੀਨੀ ਐਕਸਪੋਰਟ ਕਰ ਦਿੱਤੀ। ਅੱਛਾ, ਜਦੋਂ ਐਕਸਪੋਰਟ ਕਰਦੇ ਨੇ ਨਾ, ਹੁਣ ਤੁਸੀਂ ਆਂਦੇ ਹੋ ਵੀ ਗਿੱਲ ਸਾਹਿਬ ਜੇ ਐਕਸਪੋਰਟ ਕਰ ਦਿੱਤੀ ਤੇ ਕਿਹੜਾ ਐਡਾ ਰੌਲਾ ਪਾ ਦਿੱਤਾ, ਕਿਉਂ ਰੌਲਾ ਪਾਉਂਦੇ? ਜੇ ਐਕਸਪੋਰਟ ਚੰਗੀ ਗੱਲ ਹੈ, ਐਕਸਪੋਰਟ ਤੁਸੀਂ ਅੱਗੇ ਵੀ ਸੁਣਿਆ ਹੋਏਗਾ ਵੀ ਜਿਹੜੀ ਸ਼ੈ ਐਕਸਪੋਰਟ ਹੁੰਦੀ ਉਹ ਤਾਂ ਚੰਗੀ ਗੱਲ ਹੈ। ਮੁਲਕ ਕੋਲ ਡਾਲਰ ਆਉਂਦੇ ਨੇ ਜਿਸ ਵੇਲੇ ਐਕਸਪੋਰਟ ਹੁੰਦੀ। ਨਾ, ਇਸ ਤਰ੍ਹਾਂ ਨਹੀਂ ਹੁੰਦਾ। ਇਹ ਇੱਕ ਤੇ ਕਈ ਵਾਰੀ ਕਾਗਜ਼ਾਂ 'ਚ ਐਕਸਪੋਰਟ ਹੁੰਦੀ, ਮੁਲਕ ਦੇ ਵਿੱਚ ਚੀਨੀ ਥੋੜ੍ਹੀ ਹੁੰਦੀ। ਅਸਲ 'ਚ ਮੁਲਕ ਦੇ ਵਿੱਚ ਚੀਨੀ ਥੋੜ੍ਹੀ ਹੁੰਦੀ, ਬਾਹਰੋਂ ਕਈ ਵਾਰੀ ਚਾਹੀਦੀ ਹੁੰਦੀ ਚੀਨੀ ਹੋਰ। ਇਹ ਕਾਗਜ਼ਾਂ 'ਚ ਹੀ ਬਿਲਟੀਆਂ ਬਣਾ ਝੂਠੀਆਂ ਹੀ, ਤੇ ਇੱਥੇ ਹੀ ਟਰੱਕ ਘੁਮਾ ਕੇ ਆਉਂਦੇ ਨੇ ਐਕਸਪੋਰਟ ਹੋ ਗਈ। ਲੇਕਿਨ ਚਲੋ, ਅਗਰ ਇਹ ਕਰਦੇ ਵੀ ਨੇ ਤੇ ਉਹਦੇ ਪੈਸੇ ਤੁਸੀਂ ਲੈਂਦੇ ਹੋ। ਇਹ ਕਹਿੰਦੇ ਕੀ ਨੇ ਕਿ ਜਨਾਬ ਇੱਥੇ ਫਰਾਡ ਕੀ ਕਰਦੇ ਨੇ? ਇੱਥੇ ਫਰਾਡ ਇਹ ਕਰਦੇ ਨੇ ਕਿ ਸਾਡੀ ਚੀਨੀ ਦੀ ਲਾਗਤ ਬਹੁਤ ਜ਼ਿਆਦਾ ਹੈ, ਕਿਉਂਕਿ ਤੁਸੀਂ ਸਾਡੇ ਕੋਲੋਂ ਕਿਸਾਨ ਨੂੰ ਪੈਸੇ ਗੰਨੇ ਦੇ ਬਹੁਤ ਦਵਾਤੇ ਨੇ। ਮਿੱਲਾਂ ਵਾਲੇ ਹਕੂਮਤ ਨੂੰ ਇਹ ਕਹਿੰਦੇ ਨੇ ਕਿ ਜਿਹੜੇ ਤੁਸੀਂ ਗੰਨੇ ਦਾ ਰੇਟ ਦਵਾਇਆ ਉਹ ਬਹੁਤ ਉੱਤੇ, ਮਤਲਬ ਕਿਸਾਨ ਤੇ ਪਾਕਿਸਤਾਨ ਦੇ ਜ਼ਿਮੀਂਦਾਰ ਤੇ ਲੈਂਬਰਗੀਨੀਆਂ ਚਲਾਉਣ ਡਏ ਨਾ, ਵੀ ਇੰਨਾ ਕੁ ਰੁਪਈਆ ਮਿੱਲਾਂ ਵਾਲਿਆਂ ਨੇ ਦੇ ਦਿੱਤਾ ਵੀ ਕਿਸਾਨ ਤੇ ਪਾਟਣ ਨੂੰ ਫਿਰਦੇ ਨੇ ਜਨਾਬ। ਇੰਨੇ ਰੁਪਈਏ ਦੇ ਦਿੱਤੇ ਨੇ ਕਿ ਜਿਹੜੇ ਜ਼ਿਮੀਂਦਾਰ ਨੇ ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਵੀ ਜਾਈਏ ਤੇ ਜਾਈਏ ਕਿੱਥੇ, ਰੁਪਈਆਂ ਦਾ ਕਰੀਏ ਕੀ। ਸਾੜਨ ਡਏ ਨੇ ਰੁਪਈਏ, ਫਿਰ ਨਹੀਂ ਮੁੱਕਣ ਡਏ। ਮਤਲਬ ਬੇਸ਼ਰਮੀ ਦੀ ਵੀ ਹੱਦ ਹੈ। ਝੂਠ ਮਾਰਦੇ ਨੇ ਕਿ ਅਸੀਂ ਕਿਸਾਨ ਨੂੰ ਇੰਨਾ ਪੈਸਾ ਦੇ ਛੱਡਿਆ। ਸਾਡੀ ਚੀਨੀ ਦੀ ਲਾਗਤ ਬਹੁਤ ਜ਼ਿਆਦਾ ਹੈ, ਇਸ ਲਈ ਜਿਹੜੀ ਸਾਡੀ ਲਾਗਤ ਹੈ ਉਹ ਇੰਟਰਨੈਸ਼ਨਲ ਮਾਰਕੀਟ 'ਚ ਅਸੀਂ ਐਕਸਪੋਰਟ ਨਹੀਂ ਕਰ ਸਕਦੇ, ਸਾਡੀ ਲਾਗਤ ਬਹੁਤੀ ਹੈ। ਫਿਰ ਪਤਾ ਕੀ ਹੁੰਦਾ ਜੀ, ਫਿਰ ਹਕੂਮਤ ਇਹਨਾਂ ਨੂੰ ਪੈਸੇ ਦਿੰਦੀ ਹੈ। ਇਹ ਆਪਣੀ ਲਾਗਤ ਅਗਰ ਬਾਹਰ, ਫੋਰ ਐਗਜ਼ਾਮਪਲ ਮੈਂ ਮਿਸਾਲ ਦੇ ਰਿਹਾ ਤੁਹਾਨੂੰ, ਡਾਲਰਾਂ ਸ਼ਾਲਰਾਂ 'ਚ ਕਨਵਰਟ ਕਰਕੇ ਅਗਰ ਬਣਾਈਏ ਤੇ ਬਾਹਰ ਅਗਰ ਮਿਸਾਲ ਹੈ ਕਿ 200 ਰੁਪਏ ਕਿਲੋ ਦੇ ਹਿਸਾਬ ਨਾਲ ਚੀਨੀ ਇਹ ਵੇਚ ਸਕਦੇ ਨੇ, ਤੇ ਇਹ ਕਹਿੰਦੇ ਨੇ ਜੀ ਸਾਡੀ ਤਾਂ ਲਾਗਤ ਹੀ ਜਿਹੜੀ ਹੈ ਉਹ 190 ਹੈ, 195 ਹੈ, ਮਿਸਾਲ ਦੇ ਰਿਹਾ ਮੈਂ ਤੁਹਾਨੂੰ, ਤੇ ਕਿਰਾਇਆ ਸ਼ਰਾਇਆ ਪਾ ਕੇ ਸਾਡੀ ਲਾਗਤ ਤੇ 215 ਬਣ ਜਾਂਦੀ ਹੈ। ਅਸੀਂ 200 'ਚ ਕਿਵੇਂ ਵੇਚੀਏ ਬਾਹਰ ਦੀ ਮੰਡੀ 'ਚ? ਫਿਰ ਤੁਹਾਡੇ ਟੈਕਸ ਦੇ ਪੈਸਿਆਂ 'ਚੋਂ, ਹਾਂਜੀ, ਜਿਸ ਤੋਂ ਤੁਹਾਨੂੰ ਹੈਲਥ ਕਾਰਡ ਲੱਭਣਾ, ਜਿਨ੍ਹਾਂ ਪੈਸਿਆਂ ਨਾਲ ਤੁਹਾਡੀ ਸੜਕ ਬਣਨੀ ਹੈ, ਜਿਨ੍ਹਾਂ ਪੈਸਿਆਂ ਦੇ ਨਾਲ ਹਸਪਤਾਲ ਦੇ ਵਿੱਚ ਤੁਹਾਨੂੰ ਆਕਸੀਜਨ ਲੱਗਣੀ ਅਗਰ ਤੁਸੀਂ ਗਏ, ਤੇ ਜਿਹੜੇ ਪੈਸਿਆਂ ਨਾਲ ਤੁਹਾਡੇ ਬੱਚੇ ਨੇ ਸਕੂਲ 'ਚ ਪੜ੍ਹਨਾ ਹੈ, ਇਹ ਜਿੰਨੇ ਪੈਸੇ ਜਿਹੜੇ ਨੇ ਤੁਹਾਡੇ ਬਿਜਲੀ ਦੇ, ਗੈਸ ਦੇ, ਜਿੱਥੇ ਉਹਨਾਂ ਪੈਸਿਆਂ ਦੇ ਵਿੱਚੋਂ ਫਿਰ ਇਹਨਾਂ ਮਿੱਲਾਂ ਵਾਲਿਆਂ ਨੂੰ ਉਹ ਅਜ਼ਾਫੀ ਕਿਲੋ ਦੇ ਉੱਤੇ 15-20 ਰੁਪਏ ਦਿੱਤੇ ਜਾਂਦੇ ਨੇ ਕਿ ਭਾਈ ਤੁਸੀਂ ਬਾਹਰ ਦੀ ਮਾਰਕੀਟ 'ਚ ਵੇਚ ਲਓ। ਆਇਆ ਜੇ ਨਾ ਸਵਾਦ? ਇਹਨੂੰ ਆਉਂਦੇ ਨੇ ਸਬਸਿਡੀ ਲੈਣਾ। ਸਬਸਿਡੀ ਲੈ ਕੇ ਤੇ ਐਕਸਪੋਰਟ ਕਰ ਦਿੱਤੀ ਸਾਡੇ, ਮਤਲਬ ਕਿ ਅਰਬਾਂ ਰੁਪਈਆ ਆਪਣੀ ਜੇਬ 'ਚ ਪਾਇਆ। 42 ਅਰਬ ਰੁਪਈਆ। ਕਿੰਨਾ? ਦੋਰੇ ਬੋਲੋ ਮੇਰੇ ਨਾਲ ਜ਼ਰਾ ਬੋਲੋ ਦੋਰੇ। 42 ਅਰਬ। ਤੇ ਨਾਰੀ ਬੋਲੋ ਜ਼ਰਾ, ਕਿਉਂਕਿ ਤੁਹਾਨੂੰ ਇਹ ਲੱਗਦਾ ਵੀ ਇਹ ਕਿਹੜਾ ਸਾਡਾ ਪੈਸਾ ਹੈ ਤੇ ਸਰਕਾਰ ਦਾ। 42 ਅਰਬ 42 ਬਿਲੀਅਨ ਰੁਪੀਜ਼ ਜਿਹੜੇ ਨੇ ਇਹ ਇਹਨਾਂ ਨੇ ਮਿੱਲਾਂ ਵਾਲਿਆਂ ਨੂੰ ਦੇ ਛੱਡੇ ਕਿ ਜਨਾਬ ਤੁਸੀਂ ਐਕਸਪੋਰਟ ਕਰ ਲਓ, ਤੁਸੀਂ ਜਿਹੜਾ ਨਾ ਬਾਹਰ ਦੀ ਮਾਰਕੀਟ ਦੇ ਰੇਟ ਪੂਰੇ ਕਰ ਲਓ, ਇਹ ਲਓ ਸਾਡੇ ਕੋਲੋਂ ਪੈਸੇ ਲਵੋ। ਦੇ ਦਿੱਤੇ। ਹੁਣ ਮੁਲਕ ਦੇ ਵਿੱਚ ਚੀਨੀ ਘਟ ਗਈ। ਹੁਣ ਚੀਨੀ ਘਟ ਗਈ ਤੇ ਹੁਣ ਇੰਪੋਰਟ ਕੀਤੀ ਹੈ 5 ਲੱਖ। ਉਹ ਹੁਣ ਜਿਹੜੀ ਇੰਪੋਰਟ ਕੀਤੀ ਹੈ ਉਹ ਪਾਕਿਸਤਾਨ ਦੇ ਹਿਸਾਬ ਨਾਲ ਜਿਸ ਵੇਲੇ ਉੱਥੋਂ ਬਾਹਰੋਂ ਇੰਪੋਰਟ ਕੀਤੀ ਹੈ
ਤੇ ਉਹ ਪਾਕਿਸਤਾਨ ਦੇ ਹਿਸਾਬ ਨਾਲ ਡਾਲਰ ਦਾ ਰੇਟ ਤੇ ਪਹਿਲਾਂ ਹੀ ਛਾਲਾ ਮਾਰਦਾ, ਤੁਹਾਨੂੰ ਪਤਾ। ਉਹ ਇੱਥੇ ਬਣ ਰਹੀ ਹੈ 245 ਰੁਪਏ ਕਿਲੋ। ਹੁਣ ਅਗਰ ਉਹਨੂੰ ਲਿਆਉਣਾ 200 ਰੁਪਏ ਕਿਲੋ ਦੇ ਲਾਗੇ ਤੇ ਉਹ ਆਂਦੇ ਨੇ 55% ਇੰਪੋਰਟ ਟੈਕਸ ਜਿਹੜਾ ਹੈ ਨਾ ਬਾਹਰੋਂ ਚੀਨੀ ਲਿਆਉਣ ਦਾ, ਉਹ ਸਾਡੇ ਤੇ ਖਤਮ ਕਰੋ। ਮਤਲਬ ਉਧਰ ਵੀ ਸਬਸਿਡੀ ਦਿੱਤੀ ਜੇ, ਉਧਰ 42 ਅਰਬ ਦੀ ਦਿੱਤੀ ਹੈ ਤੇ ਇਹ ਹੁਣ ਕੋਈ 60-70 ਪਤਾ ਨਹੀਂ 100 ਅਰਬ ਦੀ ਮੰਗਣ ਡਏ ਉਹਨਾਂ ਨੇ, ਇਹ ਜਿਹੜਾ 55% ਹੈ। ਇਹ ਜਨਾਬ ਚੀਨੀ ਨਾ ਘੱਲਦੇ ਤੇ ਨਾ ਮੰਗਾਉਂਦੇ ਤੇ ਇਹ ਕੋਈ 150 ਅਰਬ ਦਾ ਤੁਹਾਨੂੰ ਟੀਕਾ ਲੱਗ ਗਿਆ, ਉਧਰੋਂ ਜਾਣ ਦਾ ਤੇ ਉਧਰੋਂ ਆਉਣ ਦਾ 150 ਅਰਬ ਦਾ। ਇਹ ਤੁਹਾਡਾ ਪੂਰਾ ਜਿਹੜਾ ਹੋਣਾ ਨਾ ਐਜੂਕੇਸ਼ਨ ਵਗੈਰਾ ਦਾ, ਜਿਹੜਾ ਕਿਸੇ ਵੱਡੇ ਸੂਬੇ ਦਾ ਮਤਲਬ ਪੰਜਾਬ ਤੋਂ ਇਲਾਵਾ ਜਿਹੜਾ ਬਜਟ, ਉਹ ਇੰਨਾ ਕੀ ਹੋਣਾ ਹੈ। ਜਿਹੜਾ ਟੀਕਾ ਮਿੱਲਾਂ ਵਾਲਿਆਂ ਨੇ ਲਾ ਦਿੱਤਾ, ਬਸ ਉਧਰ ਮਾਲ ਉਧਰ ਦੀ ਟੋਪੀ ਉਧਰ ਤੇ ਉਧਰ ਦੀ ਟੋਪੀ ਉਧਰ। ਜੇ ਚੀਨੀ ਘਰ ਹੀ ਰੱਖਦੇ ਤੇ ਪੈਸੇ ਬਚ ਜਾਣੇ ਸਨ। ਇਹ ਪੈਸੇ ਕਿਹਦੀ ਜੇਬ 'ਚ ਪੈ ਰਹੇ ਨੇ ਦੋਵਾਂ ਪਾਸਿਓਂ? ਮਿੱਲਾਂ ਵਾਲਿਆਂ ਦੇ। ਮਤਲਬ ਕਿ ਪਤਾ ਹੀ ਹੈ ਕੌਣ ਨੇ ਮਿੱਲਾਂ ਵਾਲੇ ਪਾਕਿਸਤਾਨ 'ਚ। ਹੁਣ ਇਹਦੇ 'ਚ ਸਿਰਫ ਸਿਆਸਤਦਾਨ ਦੇ ਮਗਰ ਨਹੀਂ ਜਾਣਾ, ਇਹ 'ਚ ਜੌਹਰੀ ਨਿਜ਼ਾਮਦੀਨ ਸਾਹਿਬ ਵੀ ਇਨਵਾਲਵ ਨੇ, ਕਿਉਂਕਿ ਇਹ ਲਿਆ ਕੇ ਉਹਨਾਂ ਪਾਏ ਨੇ ਸਾਰੇ। ਸੱਜਣਾ ਹੈ ਮਹਿਫਲ ਅਸਾਂ ਤੇਰੇ ਲਈ ਸਜਾਈ ਹੈ। ਇਹ ਹੁਣ ਰੌਲਾ ਬਣਿਆ। ਸ਼ਹਿਬਾਜ਼ ਰਾਣਾ ਸਾਹਿਬ ਐਕਸਪ੍ਰੈਸ ਦੇ ਵਿੱਚ ਕੰਮ ਕਰਦੇ ਨੇ, ਉਹਨਾਂ ਨੇ ਆਖਿਆ ਕਿ ਜੀ ਹੁਣ ਅਗਰ ਜਾਂ ਤਾਂ 55% ਛੱਡੋ, ਮਤਲਬ ਕਿ ਉਧਰ ਵੀ 42 ਅਰਬ ਦਿੱਤਾ, ਇੱਥੇ ਵੀ ਕੋਈ 100-125 ਅਰਬ ਦਿਓ, ਤੇ ਫਿਰ ਚੀਨੀ 200 ਤੇ ਵਿਕ ਜਾਏਗੀ, ਵਰਨਾ ਚੀਨੀ ਵੇਚਣੀ ਪਏਗੀ 245 ਰੁਪਏ ਕਿਲੋ। ਤੇ ਇਹ 245 ਰੁਪਏ ਕਿਲੋ ਦਾ ਮਤਲਬ ਹੈ ਕਿ ਤੁਸੀਂ ਫਿਰ ਤਗੜੇ ਹੋ ਜਾਓ। ਮੇਰਾ ਖਿਆਲ ਹੁਣ ਮਿੱਠਾ ਤਾਂ ਮਰਨ ਵਾਲੇ ਬੰਦੇ ਨੂੰ ਮੇਰਾ ਖਿਆਲ ਚਖਾਉਣਾ ਪੈਣਾ, ਜੋ ਮਾਮਲਾ ਬਣ ਗਿਆ ਹੋਇਆ। ਹੁਣ ਉਹ ਕਹਿੰਦੇ ਹੁੰਦੇ ਸਨ ਮੁਹਾਵਰਾ, ਖੰਡ ਖਾ ਕੇ ਮਰ ਜਾ। ਮੈਨੂੰ ਲੱਗਦਾ ਹੁਣ ਇਹ ਖੰਡ ਖਾ ਕੇ ਮਰਨ ਵਾਲਾ ਹੀ ਕੰਮ ਹੋ ਗਿਆ। ਖੰਡ ਤੇ ਇਹਨਾਂ ਨੇ ਮੈਂ ਹੀ ਆਖਾਂਗਾ ਵੀ ਬਹੁਤੀ ਮਹਿੰਗੀ ਕਰ ਦਿੱਤੀ ਹੈ। ਬਹਰਹਾਲ ਇਹ ਪਹਿਲੀ ਖਬਰ ਸੀ ਜੀ ਤੁਹਾਨੂੰ, ਮਤਲਬ ਬਿਹਤਰੀਨ ਹਕੂਮਤ ਹੈ, ਬਿਹਤਰੀਨ ਨਿਜ਼ਾਮ ਹੈ, ਪਾਕ ਸਰ ਜ਼ਮੀਨ ਸ਼ਾਦਬਾਦ, ਇਹ ਅਸੀਂ ਕਹਿ ਸਕਦੇ ਹਾਂ, ਹੋਰ ਤੇ ਅਸੀਂ ਕੁਝ ਵੀ ਨਹੀਂ ਕਹਿ ਸਕਦੇ। ਅਗਲੀ ਖਬਰ ਜੀ ਸਵਾਬੀ ਤੋਂ ਹੈ, ਇਹ ਤਰ੍ਹਾਂ ਸੁਣ ਲੈਣੀ ਹੈ ਖਬਰ। ਫਿਰ ਇਹ ਪਾਕਿਸਤਾਨ ਤਹਿਰੀਕ ਇਨਸਾਫ ਦੇ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਲਿਖੀ ਹੈ। ਅਸੀਂ ਇਸ ਵੀਲਾਗ ਦੇ ਤਵਸਤ ਔਰ ਵੈਸੇ ਵੀ ਇਹ ਖੈਬਰ ਪਖਤੂਨਖਵਾ ਹੁਕੂਮਤ ਤੱਕ ਅਪਣਾਵਾਂਗੇ। ਉਹਨਾਂ ਕਿਹਾ ਜੀ ਇਸਲਾਮਾਬਾਦ ਦੇ ਵਿੱਚ ਕਾਰਕੁਨਾਂ ਦੇ ਉੱਤੇ ਜ਼ੁਲਮੋ ਸਿਤਮ ਦੇ ਪਹਾੜ ਤੋੜਨ ਵਾਲੇ, ਕਾਰਕੁਨਾਂ ਦੇ ਅਗਵਾ ਤਸ਼ੱਦਦ 'ਚ ਮੁਲਵਸ ਇਮਰਾਨ ਖਾਨ, ਬੁਸ਼ਰਾ ਬੀਬੀ, ਅਲੀਮਾ ਖਾਨਮ, ਅਲੀ ਅਮੀਨ ਖਾਨ, ਉਮਰ ਅਯੂਬ ਅਮੀਨ, KP ਦੇ ਜਿਹੜੇ ਚੀਫ ਮਿਨਿਸਟਰ ਅਲੀ ਅਮੀਨ ਖਾਨ ਹੈ ਉਹ ਵੀ, ਉਮਰ ਅਯੂਬ, ਸ਼ਿਬਲੀ ਫਰਾਜ਼ ਸਮੇਤ ਪੂਰੀ ਖੈਬਰ ਪਖਤੂਨਖਵਾ ਕਬੀਨਾ ਤੇ ਪੁਲਿਸ ਕਾਂਸਟੇਬਲ ਦੇ ਕਤਲ ਦਾ ਝੂਠਾ ਮੁਕੱਦਮਾ ਦੇਣ ਵਾਲੇ, ਰੇਂਜਰਸ ਦਾ ਕਤਲ ਕਰਨ ਵਾਲੇ, ਇਕਦਾਮੇ ਕਤਲ ਕਰਨ ਵਾਲੇ, ਅਗਵਾ, ਚੋਰੀ ਡਕੈਤੀ, ਅਗਵਾ, ਦਹਿਸ਼ਤਗਰਦੀ, ਬਗਾਵਤ ਦੇ ਝੂਠੇ ਮੁਕੱਦਮਾ ਦਰਜ ਕਰਨ ਵਾਲੇ SP ਖਾਨ ਜ਼ੇਬ ਮਹਿਮਦ, ਉਹਨਾਂ ਨੂੰ ਇਸਲਾਮਾਬਾਦ ਤੋਂ KP ਪੁਲਿਸ ਦੇ ਵਿੱਚ ਟਰਾਂਸਫਰ ਕਰ ਦਿੱਤਾ ਤੇ ਸਿੱਧੇ DPO ਸਵਾਬੀ ਤਾਇਨਾਤ ਕਰ ਦਿੱਤਾ। ਬੱਲੇ ਉਹ ਸ਼ੇਰ ਬੱਗਿਓ, ਵੈਸੇ ਤਬਾਹੀ ਕਰਤੀ ਹੈ ਤੇ IG KP ਨੇ, ਜ਼ਾਹਿਰ ਹੈ। ਇਹਦੇ 'ਚ ਮੈਨੂੰ ਨਹੀਂ ਲੱਗਦਾ ਵੀ ਅਲੀ ਅਮੀਨ ਗੰਡਾਪੁਰ ਸਾਹਿਬ ਨੂੰ ਪਤਾ ਹੋਏਗਾ, ਪਤਾ ਹੁੰਦਾ ਤੇ ਇੰਨਾ ਕੰਮ ਤੇ ਨਾ ਹੋਣ ਦਿੰਦੇ ਆ ਜਿਹੜਾ ਹੋਇਆ। ਅੱਛਾ, ਇਹ ਆਮਿਰ ਮੁਗਲ ਸਾਹਿਬ, ਇਹ ਸਾਡੇ MNA ਦੇ ਕੈਂਡੀਡੇਟ ਨੇ, ਇਹ ਉਹਨਾਂ ਨੇ ਟਵੀਟ ਕੀਤਾ ਹੈ। ਇਹ ਕਿਸੇ ਐਵੇਂ ਹਾਈਮਾਈ ਬੰਦੇ ਨੇ ਨਹੀਂ ਕੀਤਾ ਕਿ ਪਤਾ ਹੀ ਨਹੀਂ ਐਵੇਂ ਗੱਲਾਂ ਲਿਖੀ ਜਾ ਰਿਹਾ ਹਵਾਈ। ਇਹ ਆਮਿਰ ਮੁਗਲ ਸਾਹਿਬ ਨੇ ਗੱਲ ਕੀਤੀ ਹੈ। ਉਹ ਸਾਡੇ ਇਸਲਾਮਾਬਾਦ ਤੋਂ MNA ਦੇ ਉਮੀਦਵਾਰ ਸਨ ਔਰ ਜਿੱਤ ਵੀ ਗਏ ਸਨ ਫਾਰਮ 45 ਤੇ, ਫਾਰਮ 47 ਤੇ ਉਹਨਾਂ ਨੂੰ ਹਰਾਇਆ ਗਿਆ ਔਰ ਤਗੜੇ ਸਾਡੇ ਪ੍ਰੈਜ਼ੀਡੈਂਟ ਨੇ ਉੱਤੋਂ ਇਸਲਾਮਾਬਾਦ ਤੋਂ। ਉਹਨਾਂ ਨੇ ਟਵੀਟ ਕੀਤਾ ਕਿ ਜਨਾਬ ਇਹ ਜਿਹੜਾ SP ਖਾਨ ਜ਼ੇਬ ਮਹਿਮਦ ਹੈ, ਇਹਨੂੰ ਇਸਲਾਮਾਬਾਦ ਤੋਂ ਚੁੱਕ ਕੇ ਸਿੱਧਾ ਹੀ ਸਵਾਬੀ DPO ਇਹ ਉਹ ਹੈ ਜਿਹਨੇ ਤਬਾਹੀ ਫੇਰ ਦਿੱਤੀ ਇਮਰਾਨ ਖਾਨ ਸਾਹਿਬ ਤੋਂ ਲੈ ਕੇ, ਕੋਈ ਨਾ ਖਵਾਤੀਨ ਛੱਡੀਆਂ ਸਾਡੀਆਂ, ਨਾ ਕੋਈ ਸਾਡੇ ਲੀਡਰਾਂ ਛੱਡੇ, ਸਾਰਿਆਂ 'ਤੇ ਇਹਨੇ ਪਰਚੇ ਦਿੱਤੇ ਨੇ ਤੇ ਅਸੀਂ ਸਵਾਬੀ ਜਿਹੜੇ ਉਹ ਇਹਨਾਂ ਨੂੰ DPO ਲਾ ਛੱਡਿਆ। ਅਗਲੀ ਖਬਰ ਜਿਹੜੀ ਹੈ ਜੀ ਉਹ ਹੈ ਮਖਸੂਸ ਨਿਸ਼ਸਤਾਂ ਤੇ ਸੁਪਰੀਮ ਕੋਰਟ ਦਾ ਅੱਜ ਦਾ ਫੈਸਲਾ ਮੁਤਨਾਜ਼ੇ ਫੈਸਲਾ ਹੈ, ਜੋ ਬਦਕਿਸਮਤੀ ਨਾਲ ਸੁਪਰੀਮ ਕੋਰਟ ਦੇ ਜਮਹੂਰੀਅਤ ਤੇ ਆਇਨ ਦੀ ਬਾਲਾਦਸਤੀ ਦੇ ਮੁਤਸਾਦਮ ਫੈਸਲਿਆਂ ਦਾ ਤਸਲਸਲ ਹੈ। ਮਤਲਬ ਕਿ ਲਗਾਤਾਰ ਇਹੋ ਜਿਹੇ ਗੰਦੇ ਫੈਸਲੇ ਕਰਨ ਰਹੇ ਨੇ। ਜਦੋਂ ਜਮਹੂਰੀਅਤ ਨੂੰ ਨੁਕਸਾਨ ਪਹੁੰਚਾਇਆ ਗਿਆ, ਹਮੇਸ਼ਾ ਸੁਪਰੀਮ ਕੋਰਟ ਨੇ ਆਪਣਾ ਹਿੱਸਾ ਪਾਇਆ ਹੈ। ਤੁਸੀਂ ਸੋਚੋਗੇ ਵੀ ਕਿਹੜਾ ਅੱਲਾ ਦਾ ਨੇਕ ਬੰਦਾ ਗੱਲਾਂ ਕਰਨ ਡਿਆ। ਨਹੀਂ ਜਨਾਬ, ਨੇਕ ਨਹੀਂ, ਬੰਦਾ ਤੇ ਅੱਲਾ ਦਾ ਜਿਹੜਾ ਉਹ ਸ਼ਰਪਸੰਦੀ ਹੈ। ਨਾ ਇਹਦਾ ਸ਼ਾਹਜ਼ੇਬ ਖਾਨਜ਼ਾਦਾ ਹੈ, ਉਹ ਨਿੱਕੂ ਸਾਡਾ ਨਿੱਕੂ ਭਰਾ ਜਿਹੜਾ ਹੈ, ਉਹਨੇ ਇਹ ਖਬਰ ਦਿੱਤੀ ਹੈ। ਔਰ ਸੋਚੋ ਕਿ ਹਾਲਾਤ ਕਿੱਡੇ ਕੁ ਗੰਦੇ ਨੇ। ਇਹਨਾਂ ਨੇ ਜ਼ੁਲਮ ਕਿੱਡਾ ਕੁ ਗੰਦਾ ਕਰ ਛੱਡਿਆ ਹੈ ਕਿ ਹੁਣ ਅਜ਼ਲ ਦਾ ਦੁਸ਼ਮਣ ਸ਼ਾਹਜ਼ੇਬ ਖਾਨਜ਼ਾਦਾ ਜਿਹੜਾ ਉਹ ਵੀ ਹੁਣ ਐਨਾਲਿਸਿਸ ਕਰਨ ਡਿਆ ਕਿ ਇੱਥੇ ਬੜਾ ਜ਼ੁਲਮ ਹੋ ਗਿਆ। ਹੁਣ ਸੋਚੋ ਜ਼ੁਲਮ ਕਿੰਨਾ ਕੁ ਹੋ ਗਿਆ ਕਿ ਇਹਨਾਂ ਨੂੰ ਹੀ ਹੁਣ ਸਮਝ ਆਉਣ ਡਈ ਵੀ ਅਸੀਂ ਬੁਗਜ਼ੇ ਇਮਰਾਨ ਖਾਨ ਦੇ ਵਿੱਚ ਏਡਾ ਦੂਰ ਨਿਕਲ ਗਏ ਕਿ ਹੁਣ ਤੇ ਸਾਡੇ ਆਪਣੇ ਬੱਚਿਆਂ ਦਾ ਮੁਸਤਕਬਲ ਇੱਥੇ ਤਬਾਹ ਹੋ ਗਿਆ। ਹੁਣ ਬੋਲਦੇ ਨੇ, ਹੁਣ ਕੂੰਦੇ ਨੇ ਕਿ ਕੁਝ ਕਰੋ ਬਈ, ਹੁਣ ਕੰਮ ਦੂਰ ਨਿਕਲ ਗਿਆ, ਵਾਕਈ ਹੁਣ ਦੂਰ ਨਿਕਲ ਗਿਆ। ਚਲੋ ਹੁਣ ਤੁਹਾਨੂੰ ਸਮਝ ਆਈ ਹੈ, ਕੋਈ ਗੱਲ ਨਹੀਂ, ਖੈਰ ਹੈ। ਉਸ ਵੇਲੇ ਤੇ ਦਿਨ ਰਾਤ ਲੱਠ ਚੁੱਕੇ ਸਾਡੀ ਹੁਕੂਮਤ ਦੇ ਮਗਰ ਪਏ। ਸੋ ਅਗਲੀ ਖਬਰ ਬੜੀ ਇੰਟਰਸਟਿੰਗ ਜੀ। ਹਾਜੀ ਜਸਟਿਸ ਅਮੀਨੁद्दीन, ਇਹ ਹੁਣ ਪਤਾ ਨਹੀਂ ਜਸਟਿਸ ਹਾਜੀ ਅਮੀਨੁद्दीन ਕਹਿਣਾ ਹੈ
ਜਾਂ ਹਾਜੀ ਜਸਟਿਸ ਅਮੀਨੁਦੀਨ। ਇਹ ਜ਼ਰਾ ਤੁਸੀਂ ਕਾਮੈਂਟਸ ਦੇ ਵਿੱਚ ਮੈਨੂੰ ਜ਼ਰੂਰ ਦੱਸਣਾ ਵੀ ਇਹਨਾਂ ਦੇ ਨਾਂ ਨਾਲ ਹਾਜੀ ਲਾਉਣਾ ਕਿਹੜੀ ਸ਼ੈ ਲਾਉਣੀ ਹੈ। ਅਤੇ ਵੈਸੇ ਤਾਂ ਇਹ ਮੇਰਾ ਤਾਂ ਖਿਆਲ ਹੈ ਸ਼ੈਤਾਨ ਦੇ ਤਾਇਆ ਵੀ ਲੱਗਦੇ ਨੇ। ਅਤੇ ਬਹਰਹਾਲ ਹਾਜੀ ਜਸਟਿਸ ਅਮੀਨੁਦੀਨ ਸ਼ੈਤਾਨ ਵੀ ਲਿਖਿਆ ਜਾ ਸਕਦਾ, ਕਿ ਉਹ ਤੁਹਾਡੀ ਮਰਜ਼ੀ ਜੋ ਵੀ ਤੁਸੀਂ ਕਹਿਣਾ ਤੁਸੀਂ ਦੱਸ ਦੇਣਾ ਜ਼ਰਾ ਕਾਮੈਂਟਸ ਦੇ ਵਿੱਚ, ਮੈਂ ਜਾਣਨਾ ਚਾਹੁੰਦਾ। ਉਹਨਾਂ ਦੀ ਸਰਬਰਾਹੀ 'ਚ ਜਿਹੜੇ ਆਈਨੀ ਬੈਂਚ ਨੇ ਕੌਮ ਨੂੰ ਤੋਹਫੇ ਦਿੱਤੇ ਨੇ ਉਹ ਜ਼ਰਾ ਸੁਣਿਓ। ਆਮ ਸ਼ਹਿਰੀਆਂ ਲਈ ਫੌਜੀ ਅਦਾਲਤਾਂ ਦੀ ਇਜਾਜ਼ਤ ਦਿੱਤੀ ਕਿ ਆਮ ਸ਼ਹਿਰੀਆਂ ਨੂੰ ਫੌਜੀਆਂ ਅਦਾਲਤਾਂ ਜਾ ਕੇ ਹਾਫਿਜ਼ ਜੀ ਤੁੰਨ ਕੇ ਰੱਖੋ, ਇਹ ਇਜਾਜ਼ਤ ਇਹਨਾਂ ਨੇ ਦਿੱਤੀ। ਜੱਜਿਸ ਦੇ ਜਿਹੜੇ ਤਬਾਦਲੇ ਨੇ ਲਾਹੌਰ ਹਾਈ ਕੋਰਟ ਦੂਜਿਆਂ ਤੋਂ ਇਸਲਾਮਾਬਾਦ ਹਾਈ ਕੋਰਟ ਤੋਂ ਉੱਥੇ ਮਰਜ਼ੀ ਨਾਲ ਚੀਫ ਜਸਟਿਸ ਬਣਾ ਦਿਓ, ਉਹ ਸਾਰੇ ਕਾਲੇ ਕੰਮ ਦੀ ਇਜਾਜ਼ਤ ਵੀ ਜਸਟਿਸ ਹਾਜੀ ਅਮੀਨੁਦੀਨ, ਅਗਲਾ ਲਫ਼ਜ਼ ਤੁਸੀਂ ਆਪੇ ਲਾ ਲਿਓ, ਉਹਨਾਂ ਨੇ ਦਿੱਤੀ। ਅੱਛਾ ਜੀ, ਔਰ PTI ਨੂੰ ਮਖਸੂਸ ਨਸ਼ਸਤਾਂ ਤੋਂ ਮਹਿਰੂਮ ਕਰਕੇ ਹਕੂਮਤੀ ਜਮਾਤਾਂ ਨੂੰ ਉਹ ਵੀ ਇਹਨਾਂ ਨੇ ਦਿੱਤੀ ਇਜਾਜ਼ਤ ਔਰ ਸੀਟਾਂ ਦਿੱਤੀਆਂ। ਹੋਰ ਵੀ ਕਈ ਗੰਦੇ ਕੰਮ ਕੀਤੇ ਨੇ, ਇਕੱਲੇ ਇਹ ਨਹੀਂ ਕੀਤੇ। ਇਹਨਾਂ ਨੇ ਇਹ ਦਿੱਤੇ ਨੇ। ਹੁਣ ਤੁਸੀਂ ਆਖੋਗੇ ਕਿ ਇਹਨਾਂ ਦੀ ਖਬਰ ਕਿਉਂ ਦੇ ਰਹੇ ਹੋ ਫਿਰ, ਐਡੇ ਗੰਦੇ ਕੰਮ ਕੀਤੇ ਨੂੰ। ਅੱਗੋਂ ਇੱਕ ਇਹਨਾਂ ਦਾ ਕੰਮ ਪੈ ਗਿਆ ਇਹਨਾਂ ਦੇ ਨਾਲ, ਕਿਉਂਕਿ ਅੱਗੋਂ ਜੱਜ ਇਹੋ ਜਿਹੇ ਦੀ ਲੋੜ ਪੈ ਗਈ ਹੈ ਔਰ ਇਹ ਜੱਜ ਹੁਣ ਇੰਪੋਰਟ ਕਰਨਾ ਪੈਣਾ। ਜਿਵੇਂ ਖੰਡ ਨਹੀਂ ਇੰਪੋਰਟ ਕੀਤੀ ਉਂਝ ਇਹ ਜੱਜ ਇੰਪੋਰਟ ਕਰਨਾ ਪੈਣਾ। ਲੇਕਿਨ ਮੁਸੀਬਤ ਇਹ ਬਣ ਗਈ ਹੈ ਕਿ ਇਹ ਜੱਜ ਜਿੱਥੇ ਇੰਪੋਰਟ ਕਰਨਾ ਪੈਣਾ ਉੱਥੇ ਤਾਂ ਸਾਡਾ ਪਾਸਪੋਰਟ ਹੀ ਨਹੀਂ ਚੱਲਦਾ। ਉੱਥੇ ਤਾਂ ਲਿਖਿਆ ਹੈ ਕਿ ਇਹ ਪਾਸਪੋਰਟ ਇਸਰਾਈਲ ਤੋਂ ਇਲਾਵਾ ਬਾਕੀ ਪੂਰੀ ਦੁਨੀਆ ਦੇ ਵਿੱਚ ਕਾਰਾਮਦ ਹੈ। ਇਹਨਾਂ ਦੀ ਲੋੜ ਇਸਰਾਈਲ 'ਚ ਪੈ ਗਈ ਹੈ। ਤੁਸੀਂ ਆਖੋਗੇ ਵੀ ਉਹ ਕਿਉਂ? ਉਹ ਮੈਂ ਦੱਸਦਾ ਜੀ। ਇਹ ਜਿਹੜੇ ਸ਼ੈਤਾਨ ਵਾਲੇ ਜੱਜ ਸਾਹਿਬ ਨੇ, ਇਸਰਾਈਲ ਦੀ ਅਦਾਲਤ ਨੇ ਵਜ਼ੀਰ ਆਜ਼ਮ ਨੇਤਨਯਾਹੂ ਦੇ ਖਿਲਾਫ ਕਰਪਸ਼ਨ ਦਾ ਮੁਕੱਦਮਾ ਮੁਅੱਖਰ ਕਰਨ ਦੀ ਦਰਖਾਸਤ ਮੁਸਤਰਦ ਕਰ ਦਿੱਤੀ ਹੈ। ਉੱਥੇ ਆਖਿਆ ਗਿਆ ਵੀ ਜੀ ਜੰਗ ਲੱਗੀ ਹੈ ਮੁਲਕੀ ਸਲਾਮਤੀ, ਜਿਵੇਂ ਸਾਡੇ ਹਾਫਿਜ਼ ਸਾਹਿਬ ਦੱਸਦੇ ਨੇ ਵਸੀਤਰ ਮੁਲਕੀ ਮਫਾਦ, ਮੁਲਕੀ ਸਲਾਮਤੀ ਹੈ ਉਹ ਸ਼ਬਾ ਸਾਰਾ ਤੁਹਾਨੂੰ ਪਤਾ ਹੈ ਨਾ। ਉਹਦੇ ਵਿੱਚ ਉੱਥੇ ਨੇਤਨਯਾਹੂ ਨੇ ਵੀ ਕਿਹਾ ਵੀ ਵੇਖੋ ਮੈਂ ਕਿੰਨੇ ਮਿਜ਼ਾਈਲ ਮਾਰੇ ਨੇ, ਵੇਖੋ ਮੈਂ ਕਿੰਨੇ ਇਰਾਨੀ ਜਿਹੜੇ ਨੇ ਉਹ ਸ਼ਹੀਦ ਕਰ ਛੱਡੇ ਨੇ, ਵੇਖੋ ਮੈਂ ਉਹਨਾਂ ਦਾ ਇਹ ਕਰ ਦਿੱਤਾ ਉਹ ਕਰ ਦਿੱਤਾ। ਮੈਂ ਤਕਰੀਬਨ ਤੀਲੀ ਲਾ ਕੇ ਪੂਰੀ ਦੁਨੀਆ ਨੂੰ ਬਾਲ ਦੇਣ ਲੱਗਾ ਸਾਂ, ਉਹ ਤੇ ਟਰੰਪ ਵਿੱਚੋਂ ਬਚ ਕੇ ਨਿਕਲ ਗਿਆ। ਮੈਂ ਵੇਖੋ ਜੰਗੇ ਅਜ਼ੀਮ ਸ਼ੁਰੂ ਕਰਾ ਦੇਣ ਲੱਗਾ ਸਾਂ। ਇਹ ਗੱਲਾਂ ਤਾਂ ਨਹੀਂ ਉਹਨਾਂ ਕਹੀਆਂ, ਲੇਕਿਨ ਮਤਲਬ ਇਹੀ ਸੀ। ਅਤੇ ਮੇਰੇ ਤੇ ਜਿਹੜੇ ਕਰਪਸ਼ਨ ਦੇ ਮੁਕੱਦਮੇ ਨੇ ਨਾ ਉਹ ਹਟਾ ਦਿਓ। ਪਤਾ ਨਹੀਂ ਉਹਨਾਂ ਨੂੰ ਕਿਉਂ ਲੱਗਾ ਵੀ ਇੱਥੇ ਜਸਟਿਸ ਹਾਜੀ ਅਮੀਨੁਦੀਨ ਸਾਹਿਬ ਬੈਠੇ ਨੇ, ਉੱਥੇ ਨਹੀਂ ਸੀ ਬੈਠਾ, ਉੱਥੇ ਇਹੋ ਜਿਹਾ ਜੱਜ ਨਹੀਂ ਸੀ ਬੈਠਾ। ਉਹਨਾਂ ਕਿਹਾ ਨਾ ਚੰਨ ਉਹ ਕੰਮ ਤੂੰ ਆਪਣੇ ਕੀਤੇ ਨੇ, ਪਰ ਇੱਥੇ ਕਰਪਸ਼ਨ ਦੇ ਮੁਕੱਦਮੇ ਜਿਹੜੇ ਨੇ ਉਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਹੈ। ਇਹ ਮੁਕੱਦਮੇ ਦਾ ਫੈਸਲਾ ਆਉਣ ਤੋਂ 2 ਦਿਨ ਪਹਿਲਾਂ ਸਦਰ ਟਰੰਪ ਨੇ ਵੀ ਇੱਕ ਟਵੀਟ ਠੋਕਿਆ ਸੀ ਕਿ ਇਹ ਮੇਰੇ ਸੱਜਣ ਨੇਤਨਯਾਹੂ ਦੇ ਉੱਤੋਂ ਇਹ ਕਰਪਸ਼ਨ ਦੇ ਮੁਕੱਦਮੇ ਹਟਾਓ ਬਈ, ਇਹ ਕੀ ਕਰਨ ਡਏ ਜੇ, ਇਹ ਤਾਂ ਬੜਾ ਸਾਊ ਬੰਦਾ ਹੈ, ਬੜਾ ਚੰਗਾ ਬੰਦਾ ਹੈ। ਸਾਊ ਦਾ ਮਤਲਬ ਹੁੰਦਾ ਬੜਾ ਚੰਗਾ ਬੰਦਾ, ਬੜਾ ਨੇਕ ਬੰਦਾ। ਇਹ ਬੜਾ ਨੇਕ ਬੰਦਾ, ਇਹਦੇ 'ਤੇ ਕਿਹੋ ਜਿਹੇ ਮੁਕੱਦਮੇ ਬਣਾਤੇ ਜੇ, ਫੌਰੀ ਤੌਰ 'ਤੇ ਹਟਾਓ, ਮੈਂ ਬੜਾ ਨਾਰਾਜ਼ ਹਾਂ ਇਹਦੇ ਉੱਤੇ, ਇਹੋ ਜਿਹੇ ਮੁਕੱਦਮੇ ਕਿਉਂ ਬਣਾਏ ਨੇ। ਉਹ ਜਿਹੜਾ ਉੱਥੋਂ ਦਾ ਜੱਜ ਸੀ ਉਹਨੇ ਕਿਹਾ ਨਾ। ਹੁਣ ਮੇਰਾ ਖਿਆਲ ਹੈ ਕਿ ਇਹ ਨਾਦਰ ਮੌਕਾ ਹੈ ਜਨਾਬ, ਇਹ ਲੈ ਜਾਓ, ਇਹ ਤੋਹਫਾ ਸਾਨੂੰ ਵੀ ਨਹੀਂ ਚਾਹੀਦਾ, ਇਹ ਮੇਰਾ ਖਿਆਲ ਦੇ ਦਿਓ, ਉਹਨਾਂ ਦੇ ਵੀ ਕੰਮ ਆਏਗਾ ਅਤੇ ਸਾਡੀ ਵੀ ਜਾਨ ਛੁੱਟੇਗੀ। ਅਤੇ ਇਹ ਜਿਹੜੇ ਜਸਟਿਸ ਹਾਜੀ ਅਮੀਨੁਦੀਨ ਸਾਹਿਬ ਨੇ ਇਹਨਾਂ ਨੂੰ ਉੱਥੇ ਮੇਰਾ ਖਿਆਲ ਐਕਸਪੋਰਟ ਕਰ ਦਿਓ। ਇਸ ਵੇਲੇ ਨੇਤਨਯਾਹੂ ਨੂੰ ਜਿੱਡੀ ਇਹਨਾਂ ਦੀ ਲੋੜ ਹੈ ਨਾ ਓਡੀ ਉਹਨੂੰ, ਮੇਰਾ ਮਤਲਬ ਹੈ ਕਿ ਆਇਰਨ ਡੋਮ ਦੀ ਲੋੜ ਨਹੀਂ ਹੈ। ਉਹ ਜਿਹੜੇ ਮੇਰਾ ਮਤਲਬ ਹੈ ਕਿ ਉੱਥੇ ਜਿਹੜਾ ਮਿਜ਼ਾਈਲਾਂ ਦਾ ਡਿਫੈਂਸ ਪ੍ਰੋਗਰਾਮ ਉਹਦੀ ਲੋੜ ਨਹੀਂ ਹੈ ਜਿੱਡਾ ਇਹ ਲੋੜ ਹੈ। ਅਤੇ ਸਾਡੇ ਕੋਲ ਜੱਜ ਵੀ ਇਹੋ ਜਿਹੇ ਨੇ। ਅੱਛਾ ਜੀ, ਜਿਹੜੇ ਇਸਲਾਮਾਬਾਦ ਹਾਈ ਕੋਰਟ ਦੇ ਜੱਜਾਂ ਨੇ, 5 ਜੱਜਾਂ ਨੇ ਇੱਕ ਐਪਲੀਕੇਸ਼ਨ ਸੁਪਰੀਮ ਕੋਰਟ ਦਿੱਤੀ ਸੀ ਕਿ ਇਹ ਜਿਹੜੇ ਲਾਹੌਰ ਹਾਈ ਕੋਰਟ ਤੋਂ ਸਾਡੇ ਉੱਤੇ ਜਿਹੜੇ ਹਾਜੀ ਜਸਟਿਸ ਅਮੀਨੁਦੀਨ ਵਰਗੇ ਜੱਜ ਲਿਆ ਕੇ ਟਰਾਂਸਫਰ ਕੀਤੇ ਨੇ, ਸਾਡਾ ਹੱਕ ਮਾਰਿਆ, ਉਹਨਾਂ ਨੂੰ ਚੀਫ ਜਸਟਿਸ ਵੀ ਬਣਾਇਆ, ਅਤੇ ਇਹਨੂੰ ਡੱਕਿਆ ਜਾਏ। ਅਤੇ ਉੱਥੇ ਅੱਗੇ ਹਾਜੀ ਜਸਟਿਸ ਅਮੀਨੁਦੀਨ ਬੈਠੇ ਸਨ, ਉਹਨਾਂ ਨੇ ਕਿਹਾ ਇਹ ਤਾਂ ਮੇਰੇ ਹੀ ਪੁੱਤਰ ਪਤਰੀਏ ਨੇ, ਮੈਂ ਕਿਸ ਤਰ੍ਹਾਂ ਡੱਕ ਦਿਆਂ। ਉਹਨਾਂ ਕਿਹਾ ਇਜਾਜ਼ਤ। ਹੁਣ ਉਹ ਵਿਚਾਰੇ 5 ਜੱਜ ਫਿਰ ਗਏ ਨੇ ਸਟੇ ਆਰਡਰ ਲੈਣ ਵਾਸਤੇ, ਔਰ ਉਹਨਾਂ ਫਿਰ ਸੁਪਰੀਮ ਕੋਰਟ ਦੇ ਵਿੱਚ ਅਪੀਲ ਦਾਇਰ ਕੀਤੀ। ਉਹ ਭਰਾਵੋ ਅਤੇ ਭੈਣੋ ਮੇਰੀਓ, ਇਹ ਮੈਂ ਇਸਲਾਮਾਬਾਦ ਦੇ ਜੱਜਾਂ ਨੂੰ ਕਹਿਣ ਡਿਆ, ਕਿੰਨੇ ਤੁਹਾਡੀ ਸੁਣਨੀ। ਹਾਫਿਜ਼ ਸਾਹਿਬ ਦਾ ਅੱਜ ਬਿਆਨ ਹੈ ਕਰਾਚੀ ਤੋਂ ਕਿ ਮੁਲਕ ਪਹਿਲੇ ਤੋਂ ਵੀ ਜ਼ਿਆਦਾ ਮਜ਼ਬੂਤ ਅਤੇ ਪੁਰਅਜ਼ਮ ਹੈ, ਅਤੇ ਨਾਲ ਹੀ ਕਰੀਮ ਟੈਕਸੀ ਵਾਲਿਆਂ ਨੇ ਪਾਕਿਸਤਾਨ ਦੇ ਵਿੱਚ ਕੰਮ ਬੰਦ ਕਰ ਦਿੱਤਾ ਹੈ। ਹਾਫਿਜ਼ ਸਾਹਿਬ ਆਂਦੇ ਨੇ ਕਿ ਮੁਲਕ ਪਹਿਲੇ ਤੋਂ ਵੀ ਜ਼ਿਆਦਾ ਮਜ਼ਬੂਤ ਅਤੇ ਪੁਰਅਜ਼ਮ ਹੈ, ਅਤੇ ਕਰੀਮ ਟੈਕਸੀ ਵਾਲੇ ਆਂਦੇ ਨੇ ਇੱਥੇ ਕਾਰੋਬਾਰ ਨਹੀਂ ਕੀਤਾ ਜਾ ਸਕਦਾ, ਭੁੱਖ ਮਰਨ ਡਏ, ਉਹ ਬੰਦ ਕਰਕੇ ਚਲੇ ਗਏ ਨੇ। ਪਹਿਲਾਂ ਤੁਹਾਨੂੰ ਪਤਾ ਸ਼ੈਲ, ਟੋਟਲ, ਊਬਰ, ਇਹ ਸਾਰੀਆਂ ਕੰਪਨੀਆਂ ਪਹਿਲਾਂ ਜਾ ਚੁੱਕੀਆਂ। ਖੰਡ ਦੀ ਅੱਜ ਤੁਹਾਨੂੰ ਦੱਸਣ ਡਏ ਵੀ 245 ਤੇ ਹੋਣ ਲੱਗੀ, ਬਾਕੀ ਸ਼ੈਵਾਂ ਸਾਰੀਆਂ ਤੁਹਾਡੇ ਸਾਹਮਣੇ ਨੇ। ਗੈਸ ਵੀ ਕੱਲ੍ਹ ਹੀ ਹੈ, ਹੁਣ ਅਗਲੀ ਖਬਰ ਤੁਹਾਨੂੰ ਦੇਣੀ ਹੈ ਕਿ ਗੈਸ ਵੀ 50% ਕੱਲ੍ਹ ਹੀ ਮਹਿੰਗੀ ਕੀਤੀ ਹੈ। ਤੁਹਾਡੀ ਕਾਬੀਨਾ ਨੇ ਇਜਾਜ਼ਤ ਦਿੱਤੀ IMF ਨੂੰ ਰਾਜ਼ੀ ਕਰਨ ਵਾਸਤੇ, ਗੈਸ 50% ਹੋਰ ਮਹਿੰਗੀ ਕਰ ਛੱਡੀ ਹੈ। ਇਹ ਤਕਰੀਬਨ 200% ਗੈਸ ਮਹਿੰਗੀ ਹੋ ਗਈ ਹੈ ਓਵਰਆਲ, 100% ਤੋਂ ਜ਼ਿਆਦਾ ਮਹਿੰਗਾਈ ਹੋ ਗਈ ਹੈ। ਡਾਲਰ 180 ਤੋਂ ਜਾ ਹੁਣ 280 'ਤੇ ਅਪੜਿਆ। ਅਤੇ ਇਸ ਸੂਰਤ ਹਾਲ ਦੇ ਵਿੱਚ ਉਹ ਆਂਦੇ ਨੇ ਵੀ ਮੁਲਕ ਪਹਿਲੇ ਤੋਂ ਵੀ ਜ਼ਿਆਦਾ ਪੁਰਅਜ਼ਮ ਅਤੇ ਮਜ਼ਬੂਤ ਹੋ ਗਿਆ। ਅਤੇ ਇੱਥੇ ਇਹ ਜਿਹੜੇ ਜੱਜ ਨੇ ਵਿਚਾਰੇ, ਇਹਨਾਂ ਨੂੰ ਜੱਜ ਸਾਹਿਬ ਇਹ ਪੁਰਅਜ਼ਮ ਅਤੇ ਮਜ਼ਬੂਤ ਹੋ ਗਿਆ, ਅਲਫੀ ਲੱਗ ਗਈ ਹਰ ਸ਼ਹਿਰ ਨੂੰ।
ਹੁਣ ਜਨਾਬ ਇੱਥੋਂ ਨਹੀਂ ਇਨਸਾਫ ਲੱਭ ਸਕਦਾ। ਐਵੇਂ ਆਪਣਾ ਕਿਉਂ ਪੈਂਡਾ ਖੋਟਾ ਕਰਨ ਡਏ ਹੋ। ਇਹ ਸਰਫਰਾਜ਼ ਡੋਗਰ ਸਾਹਿਬ ਨੂੰ ਨਾ ਲਾਉਣ, ਜੇ ਉਹ ਮਰੀਮ ਨਵਾਜ਼ ਸਾਹਿਬਾਂ ਨੂੰ ਲਾ ਸਕਦੇ ਨੇ ਚੀਫ ਮਿਨਿਸਟਰ ਪੰਜਾਬ 'ਚ, ਤੇ ਸਰਫਰਾਜ਼ ਡੋਗਰ ਤੇ ਫਿਰ ਵੀ ਵਿਚਾਰਾ ਕੋਈ ਨਾ ਕੋਈ ਕੰਮ ਕਰਦਾ ਹੀ ਹੋਏਗਾ ਮਾੜਾ ਚੰਗਾ, ਸੋਚੋ ਨਾ। ਤੇ ਬਹਰਹਾਲ ਉਹਨਾਂ ਨੇ ਫਿਰ ਵੀ ਉਸ ਦੇ ਬਾਵਜੂਦ ਵੀ ਉਹਨਾਂ ਨੂੰ ਕੋਈ ਅੱਲਾ ਦੇ ਉੱਤੇ ਭਰੋਸਾ ਹੈ, ਤੇ ਉਹਨਾਂ ਫਿਰ ਵੀ ਜਿਹੜਾ ਆਪਣੀ ਐਪਲੀਕੇਸ਼ਨ ਲਾ ਦਿੱਤੀ। ਅੱਛਾ ਜੀ, ਖਾਲਿਦ ਜਮੀਲ ਬੜੇ ਤਗੜੇ ਜਰਨਲਿਸਟ ਨੇ, ਚੁੱਕੇ ਵੀ ਗਏ ਸਨ, ਤਗੜੇ ਨੇ ਇਸੇ ਤੋਂ ਚੁੱਕੇ ਵੀ ਗਏ ਸਨ, ਪਰ ਆ ਕੇ ਵੀ ਇਹਨਾਂ ਨੇ ਆਪਣਾ ਕੰਮ, ਮੇਰਾ ਮਤਲਬ ਹੈ, ਰੋਕਿਆ ਨਹੀਂ, ਉਸੇ ਲਾਈਨ 'ਤੇ ਬਾਲਿੰਗ ਕਰ ਰਹੇ ਨੇ। ਇਹਨਾਂ ਨੇ ਕਿਹਾ ਜੀ ਕਿ 26 ਮਾਰਚ 1970 ਜਨਰਲ ਯਾਹਿਆ ਨੇ ਜਨਰਲ ਯਾਹਿਆ ਅਸੀਂ ਕਹਿੰਦੇ ਰਹਿੰਦੇ, ਕਦੀ ਕਦੀ ਸਦਰ ਯਾਹਿਆ ਵੀ ਕਹਿੰਦੇ ਰਹਿੰਦੇ, ਇਹਨਾਂ ਨੂੰ ਆਰਮੀ ਚੀਫ ਯਾਹਿਆ ਕਿਹਾ ਕਰੋ, ਇਹ ਉਸ ਵੇਲੇ ਦੇ ਆਰਮੀ ਚੀਫ ਸਨ। ਆਰਮੀ ਚੀਫ ਜਨਰਲ ਯਾਹਿਆ ਸਾਹਿਬ ਨੇ 167 ਨਸ਼ਸਤਾਂ ਵਾਲੀ ਅਵਾਮੀ ਲੀਗ ਦੇ ਉੱਤੇ ਪਾਬੰਦੀ ਲਾ ਕੇ, ਤੇ ਉਹਨਾਂ ਦੇ ਜਿਹੜੇ ਕਾਮਯਾਬ ਉਮੀਦਵਾਰ ਸੀ ਉਹਨਾਂ ਨੂੰ ਆਜ਼ਾਦ ਡਿਕਲੇਅਰ ਕਰ ਛੱਡਿਆ। 86 ਨਸ਼ਸਤਾਂ ਵਾਲੇ ਜ਼ੁਲਫਕਾਰ ਭੁੱਟੋ ਨੇ ਕਿਹਾ ਵੀ ਖੁਦਾ ਦਾ ਸ਼ੁਕਰ ਹੈ ਪਾਕਿਸਤਾਨ ਬਚ ਗਿਆ, ਪਰ 9 ਮਹੀਨਿਆਂ ਬਾਅਦ ਪਾਕਿਸਤਾਨ ਟੁੱਟ ਗਿਆ। ਅੱਜ ਵੀ ਉਹੀ ਗੱਠਜੋੜ ਹੈ, ਉਹੀ ਹਥਕੰਡੇ ਨੇ। ਜਰਨੈਲਾਂ ਅਤੇ ਸਿਆਸਤਦਾਨਾਂ ਨੇ ਤਾਰੀਖ ਤੋਂ ਕੋਈ ਸਬਕ ਨਹੀਂ ਸਿੱਖਿਆ। ਇਹ ਖਾਲਿਦ ਜਮੀਲ ਸਾਹਿਬ ਸਾਨੂੰ ਇਹ ਖਬਰ ਦੇ ਰਹੇ ਨੇ ਟਵੀਟ ਦੇ ਥਰੂ। ਅੱਲਾ ਹੁਣ ਖਾਲਿਦ ਜਮੀਲ ਸਾਹਿਬ ਦੀ ਜਨਾਬ ਹਰ ਤਰੀਕੇ ਨਾਲ ਹਿਫਾਜ਼ਤ ਫਰਮਾਏ, ਕਿਉਂਕਿ ਇਸ ਕੰਮ ਤੋਂ ਬਾਅਦ ਪਹਿਲੇ ਤੋਂ ਵੀ ਮਜ਼ਬੂਤ ਤੇ ਪੁਰਅਜ਼ਮ ਪਾਕਿਸਤਾਨ ਜਿਹੜਾ ਉਹ ਕਿਤੇ ਖਾਲਿਦ ਜਮੀਲ ਸਾਹਿਬ ਨੂੰ ਅੱਲਾ ਨਾ ਕਰੇ ਲੰਮਿਆਂ ਪਾ ਲੈ, ਤੇ ਇਹ ਮਾਮਲਾ ਜਿਹੜਾ ਉਹ ਖਰਾਬ ਹੋ ਜਾਏਗਾ। ਅੱਛਾ ਜੀ, ਅੱਗੋਂ ਬੈਰਿਸਟਰ ਸਲਮਾਨ ਅਕਰਮ ਰਾਜਾ ਸਾਹਿਬ ਨੇ, ਜਿਹੜਾ ਸਾਡੇ ਕੋਲ ਸੀਟਾਂ ਖੋਹੀਆਂ ਗਈਆਂ ਉਹਦੇ 'ਤੇ ਉਹਨਾਂ ਨੇ ਗੱਲ ਕੀਤੀ। ਉਹਨਾਂ ਕਿਹਾ ਮਖਸੂਸ ਨਸ਼ਸਤਾਂ ਦੇ ਜਿਹੜੇ ਹੈ ਸਾਡੇ ਕੋਲ ਖੋਹੀਆਂ ਗਈਆਂ ਨੇ, ਉਹਨਾਂ ਕਿਹਾ ਇਹ ਲੱਗਦਾ ਤਾਂ ਇਹੀ ਹੈ ਵੀ 27ਵੀਂ ਤਰਮੀਮ ਕਰਨ ਵਾਸਤੇ ਖੋਹੀਆਂ ਗਈਆਂ ਨੇ। ਉਹਨਾਂ ਨੇ ਕਿਹਾ ਲੇਕਿਨ ਇਹ ਸੀਟਾਂ ਸਾਨੂੰ ਦੇ ਵੀ ਦਿੰਦੇ, ਔਰ ਅਗਰ ਨਿਜ਼ਾਮ ਨੇ ਤੈਅ ਕੀਤਾ ਹੁੰਦਾ, ਮਤਲਬ ਚੌਧਰੀ ਨਿਜ਼ਾਮਦੀਨ ਨੇ, ਤੇ ਉਹਨਾਂ ਧੱਕੇ ਨਾਲ 27ਵੀਂ ਤਰਮੀਮ ਕਰਵਾ ਲੈਣੀ ਸੀ, ਕਿਉਂਕਿ ਮੁਲਕ ਦੇ ਅੰਦਰ ਜਬਰ ਚੱਲ ਰਿਹਾ, ਮੁਲਕ ਦੇ ਅੰਦਰ ਕਾਨੂੰਨ ਤਾਂ ਕੋਈ ਹੈ ਨਹੀਂ, ਜ਼ੁਲਮ ਦੀ ਤਾਰੀਕ ਰਾਤ ਹੈ, ਲੇਕਿਨ ਅਸੀਂ ਇਹਦਾ ਮੁਕਾਬਲਾ ਕਰਾਂਗੇ ਔਰ ਇਹਦੇ ਮਿਟਣ ਦਾ ਇੰਤਜ਼ਾਰ ਕਰਾਂਗੇ। ਅੱਛਾ, ਇਹ ਜਿਹੜਾ ਮਖਸੂਸ ਨਸ਼ਸਤਾਂ ਖੋਹੀਆਂ ਗਈਆਂ ਨੇ ਨਾ, ਇਹ ਜਿਸ ਵੇਲੇ ਖੋਹੀਆਂ ਗਈਆਂ ਨੇ ਤੇ ਕਾਜ਼ੀ ਸਾਹਿਬ ਦੇ ਉੱਤੇ ਮਾੜਾ ਵੇਲਾ ਫਿਰ ਆ ਗਿਆ। ਉਹ ਜਿਹੜੀ ਡੋਨਟ ਵਾਲੀ ਵੀਡੀਓ ਸੀ, ਬੇਕਰੀ ਵਾਲੀ ਲਾਨਤ ਵਾਲੀ, ਉਹ ਫਿਰ ਸੋਸ਼ਲ ਮੀਡੀਆ 'ਤੇ ਚੜ੍ਹ ਗਈ ਹੈ ਅਤੇ ਤਨ ਚੱਲੀ ਹੈ, ਲੋਕਾਂ ਨੇ ਦਬਾ ਕੇ ਉਹਨੂੰ ਚਲਾਇਆ। ਅੱਛਾ ਜੀ, ਅੱਗੋਂ ਇਤਜ਼ਾਜ਼ ਅਹਿਸਨ ਸਾਹਿਬ ਨੇ ਗੱਲ ਮੁਕਾ ਦਿੱਤੀ ਹੈ। ਉਹਨਾਂ ਕਿਹਾ ਮੈਂ ਖੁੱਲ੍ਹ ਕੇ ਕਹਿ ਰਿਹਾ, ਅਦਾਲਤਾਂ ਤੋਂ ਉਹੀ ਫੈਸਲੇ ਆਉਂਦੇ ਨੇ ਜਿਹੜੇ ਆਰਮੀ ਚੀਫ ਫੀਲਡ ਮਾਰਸ਼ਲ ਆਸਿਮ ਮੁਨੀਰ ਸਾਹਿਬ ਕਹਿੰਦੇ ਨੇ, ਉਹਨਾਂ ਦੇ ਕਹਿਣ ਦੇ ਉੱਤੇ ਹੀ ਫੈਸਲੇ ਆਉਂਦੇ ਨੇ, ਅਤੇ ਉਹ ਜੋ ਕਹੀ ਜਾਂਦੇ ਨੇ ਉਹ ਫੈਸਲੇ ਆਈ ਜਾਂਦੇ ਨੇ, ਜਿੰਨਾ ਕਹੀ ਜਾਂਦੇ ਨੇ ਉਹਨਾਂ ਫੈਸਲਾ ਆਈ ਜਾਂਦੇ ਨੇ। ਉਹਨਾਂ ਨੇ ਇਹ ਆਖਿਆ ਕਿ ਇਹਦੇ ਵਿੱਚ ਹੁਣ ਕੋਈ ਕਨਫਿਊਜ਼ਨ ਕਿਸੇ ਨਾ ਰਵੇ ਕਿ ਫੈਸਲੇ ਕਿੱਥੋਂ ਆਉਂਦੇ ਨੇ। ਇਹ ਜਿਹੜਾ ਹੁਕਮ ਆਰਮੀ ਚੀਫ ਸਾਹਿਬ ਕਰਦੇ ਨੇ, ਅਦਾਲਤਾਂ ਉਹੀ ਫੈਸਲੇ ਦਿੰਦੀਆਂ ਨੇ, ਅਤੇ ਅਦਾਲਤਾਂ ਨੇ ਉਹੀ ਫੈਸਲੇ ਗਾਂਹ ਵੀ ਦੇਣੇ ਨੇ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।